ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫ੍ਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹ ਕਹਿੰਦਾ ਵੀ ਮੈਂ ਇੱਕ ਸਪੈਸ਼ਲ ਸੈਸ਼ਨ ਬੁਲਾਉਣ ਜਾ ਰਿਹਾ ਤਾਂ ਕਿ ਕੈਲੀਫੋਰਨੀਆ ਦੀਆਂ ਜਿਹੜੀਆਂ ਲਿਬਰਲ ਪਾਲਿਸੀਜ਼ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਟਰੰਪ ਪ੍ਰੈਜ਼ੀਡੈਂਸੀ ਤੋਂ। ਤੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਗਵਰਨਰ ਗੈਬਨ ਨਿਊਸਮ, ਜੋ ਬਹੁਤ ਜ਼ਿਆਦਾ ਕ੍ਰਿਟਿਕ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਟਾਰਨੀ ਜਨਰਲ ਵੀ ਜਿਹੜੇ ਬਲੂ ਸਟੇਟਸ ਦੇ ਹੈਗੇ ਆ ਉਹਨਾਂ ਨੇ ਵੀ ਅਨਾਉਂਸ ਕੀਤਾ ਉਹ ਵੀ ਲੀਗਲ ਫਾਈਟ ਕਰਨ ਦੇ ਲਈ ਤਿਆਰ ਹੈਗੇ ਆ। ਹਜੇ 2 ਮਹੀਨਿਆਂ ਨੂੰ ਜਾ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੀ ਸਹੁੰ ਜਿਹੜੀ ਆ ਚੱਕਣੀ ਹੈਗੀ ਆ। ਉਹ ਇੱਕ ਦਿਨ ਬਾਅਦ ਜਦੋਂ ਕਮਲਾ ਹੈਰਿਸ ਹੋਣੀ ਹਾਰ ਗਏ ਆ ਤੇ ਉਸੇ ਟਾਈਮ ਤੋਂ ਹੁਣ ਇਹਨਾਂ ਨੇ ਆਪਣੇ ਜਿਹੜੇ ਆ ਸ਼ੁਰੂ ਕਰ ਲਿਆ ਕੰਮ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ। ਗੈਬਨ ਨਿਊਸਮ ਨੇ ਇਹ ਕਿਹਾ ਵੀ ਫਰੀਡਮਸ ਵੀ ਹੋਲਡ ਡੀਅਰ ਇਨ ਕੈਲੀਫੋਰਨੀਆ ਆਰ ਅੰਡਰ ਅਟੈਕ। ਹਜੇ ਆਫਿਸ ਸਾਂਭਿਆ ਨਹੀਂ ਤੇ ਪਹਿਲੇ ਕਹੀ ਜਾਂਦੇ ਆ ਵੀ ਜਿਹੜੀ ਸਾਡੀ ਆਜ਼ਾਦੀ ਆ ਉਹ ਅਟੈਕ ਹੋ ਰਹੀ ਤੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਮੈਨੂੰ ਲੱਗਦਾ ਵੀ ਜੋ ਲੱਛਣ ਕੈਲੀਫੋਰਨੀਆ ਦੇ ਗਵਰਨਰ ਦੇ ਆ ਇਹ ਬਹੁਤ ਛੇਤੀ ਜਿਹੜੀ ਆ ਇਹ ਕੈਲੀਫੋਰਨੀਆ ਨੂੰ ਵੀ ਰੈੱਡ ਸਟੇਟ ਬਣਾਊਗਾ। ਲੇਟਲੀ ਆਪਾਂ ਦੇਖਿਆ ਵੀ 40% ਦੇ ਕਰੀਬ ਵੋਟਾਂ ਹੁਣ ਰਿਪਬਲਿਕਨਸ ਨੂੰ ਪੈ ਗਈਆਂ। ਜਿਹੜੀ ਪ੍ਰੋਪੋਜੀਸ਼ਨ ਦੇ ਉੱਤੇ ਪ੍ਰੋਪੋਜੀਸ਼ਨ 36 ਤੇ ਕੈਲੀਫੋਰਨੀਆ ਦਾ ਗਵਰਨਰ ਤੇ ਇਹਦੇ ਜਿਹੜੇ ਸਾਥੀ ਕਹਿ ਰਹੇ ਸੀ ਵੀ ਨਾ ਕਰਨੀ ਆ, ਉਹ 70% ਵੋਟਾਂ ਦੇ ਨਾਲ ਪਾਸ ਹੋਈ ਆ। ਸੋ ਮੈਨੂੰ ਤਾਂ ਇਹ ਬਹੁਤ ਸ਼ੱਕ ਆ ਵੀ ਜੇ ਇਸ ਵਾਰੀ ਕਿਤੇ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਰੀਕਾਲ ਲਿਸਟ ਤੇ ਹੁੰਦਾ ਤੇ ਰੀਕਾਲ ਹੋ ਜਾਣਾ ਸੀ, ਕਿਉਂਕਿ ਜਿਹੜੇ ਇਹਦੇ ਦੋਨੋਂ ਹੀ ਭੈਣਾਂ ਜਿਹੜੀਆਂ ਸੀਗੀਆਂ, ਇੱਕ ਓਕਲੈਂਡ ਦੇ ਵਿੱਚ ਓਕਲੈਂਡ ਦੀ ਮੇਅਰ ਤੇ ਦੂਸਰੀ ਜਿਹੜੀ ਆ ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ, ਦੋਨੋਂ ਰੀਕਾਲ ਹੋ ਗਈਆਂ। ਸੋ ਹਜੇ ਚਾਰਜ ਲਿਆ ਨਹੀਂ ਗਿਆ ਟਰੰਪ ਹੋਣਾ ਵੱਲੋਂ ਤੇ ਇਹਨਾਂ ਨੇ ਪਹਿਲੇ ਜਿਹੜੇ ਆ ਲਾ ਸੂਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀ ਦੱਸਦੀ ਜਾਈਏ ਵੀ ਕੈਲੀਫੋਰਨੀਆ ਸਟੇਟ ਦੇ ਅਟਾਰਨੀ ਜਨਰਲ ਰੌਬ ਬਾਂਟਾ ਜੋ ਆ ਉਹਦੇ ਆਫਿਸ ਨੇ ਪਿਛਲੇ ਸਾਲ 120 ਦੇ ਕਰੀਬ ਜਿਹੜੇ ਲਾ ਸੂਟਸ ਆ ਉਹ ਫਾਈਲ ਕੀਤੇ ਸੀ ਟਰੰਪ ਹੋਣਾ ਦੇ ਜਿਹੜੀ ਫਸਟ ਟਰਮ ਸੀਗੀ। ਸੋ ਪਿਛਲੇ ਸਾਲ ਉਹਨੇ ਸਾਰੇ ਇਹ ਕੰਪਾਈਲ ਕੀਤੇ ਹੈਗੇ ਆ। ਬਾਂਟਾ ਹੁਣੀ ਇਹ ਕਹਿੰਦੇ ਆ ਵੀ ਕੈਲੀਫੋਰਨੀਆ ਦੀਆਂ ਵੋਟਾਂ ਵੱਲ ਦੇਖੋ, ਵੀ ਰਿਜੈਕਟਡ ਹਿਮ, ਵੀ ਰਿਜੈਕਟਡ ਹਿਜ਼ ਵੈਲਿਊਜ਼, ਵੀ ਰਿਜੈਕਟਡ ਹਿਜ਼ ਏਜੰਡਾ। ਸੋ ਜਿਹੜੇ 40% ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੀ ਪੋਜੀਸ਼ਨ ਕੀ ਹੈਗੀ ਆ ਉਹ ਵੀ ਰੌਬ ਬਾਂਟਾ ਨੂੰ ਜਿਹੜੀ ਆ ਦੱਸਣੀ ਪਊਗੀ। ਨਿਊਯਾਰਕ ਦੇ ਗਵਰਨਰ ਕੈਥੀ ਹੋਚਲ ਨੇ ਤੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਵਾਰ-ਵਾਰ ਮਿਲਾਂਗੇ ਤੇ ਟਰੰਪ ਐਡਮਿਨਿਸਟ੍ਰੇਸ਼ਨ ਜੇ reproductive rights, civil rights, immigration, gun safety, labor rights, LGBTQ rights, environmental justice ਦੀ ਨੂੰ ਕਿਸੇ ਵੀ ਇਸ਼ੂ ਨੂੰ ਹਿੱਟ ਕਰਦਾ ਤੇ ਉਸ ਦਾ ਜਿਹੜਾ ਮੁਕਾਬਲਾ ਆ ਅਸੀਂ ਪੂਰੀ ਤਰ੍ਹਾਂ ਕਰਾਂਗੇ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਸਦਰਨ ਇਲਾਕਿਆਂ ਦੇ ਵਿੱਚ ਫੈਲੀ ਅੱਗ ਦੇ ਬਾਰੇ। ਮਾਊਂਟੇਨ ਫਾਇਰ ਜਿਹੜੀ ਮਾਫ ਕਰਨਾ ਵੈਂਚੂਰਾ ਕਾਉਂਟੀ ਦੇ ਵਿੱਚ ਤੇ ਇਹਦੇ ਨਾਲ ਹੋਰ ਕਈ ਇਲਾਕਿਆਂ ਦੇ ਵਿੱਚ ਹੁਣ ਤੱਕ 14,000 ਜਿਹੜੇ ਲੋਕ ਨੇ ਉਹਨਾਂ ਨੂੰ ਕੱਢਿਆ ਗਿਆ, ਸੁਰੱਖਿਅਤ ਕੱਢ ਲਿਆ ਗਿਆ ਤੇ ਇਹ ਜਿਹੜੀ ਅੱਗ ਆ ਤਕਰੀਬਨ
ਫੈਲ ਕੇ 20,400 ਏਕੜ ਤੋਂ ਵੀ ਵੱਧ ਜਿਹੜੀ ਆ ਉਹ ਫੈਲ ਚੁੱਕੀ ਆ ਤੇ ਉਹਨੇ ਇੰਨਾ ਕੁ ਇਲਾਕਾ ਜਿਹੜਾ ਉਹ ਤਬਾਹ ਕਰ ਦਿੱਤਾ। ਇਹਦੇ ਨਾਲ 60 ਮੀਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਨੇ ਉਹ ਵਗ ਰਹੀਆਂ ਨੇ, ਜਿਸ ਕਰਕੇ ਇਹਦੇ ਤੇ ਅੱਗ ਤੇ ਕਾਬੂ ਪਾਉਣਾ ਜਿਹੜਾ ਮੁਸ਼ੱਕਤ ਹੋ ਗਿਆ। CNN, AP ਨਿਊਜ਼ ਤੇ KCRA ਦੀਆਂ ਤਾਜ਼ਾ ਰਿਪੋਰਟਾਂ ਦੇ ਮੁਤਾਬਕ ਹੁਣ ਤੱਕ ਜਿਹੜੀ ਮਾਊਂਟੇਨ ਫਾਇਰ ਹੈ ਇਹਦੇ ਨਾਲ ਤਕਰੀਬਨ 3500 ਜਿਹੜਾ ਸਟਰਕਚਰ ਹੈ ਇਹਨਾਂ ਇਲਾਕਿਆਂ ਦੇ ਵਿੱਚ ਉਹ ਇਸ ਟਾਈਮ ਰਿਸਕ ਦੇ ਉੱਤੇ ਆ। 10,000 ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਨੂੰ ਹੋਰ ਨੂੰ ਨਿਕਲਣ ਦਾ, ਇੱਥੋਂ ਐਵੈਕੂਏਸ਼ਨ ਦਾ ਕਰਨ ਦਾ ਜਿਹੜੇ ਆਰਡਰ ਹੋ ਚੁੱਕੇ ਆ। ਦੱਸਿਆ ਜਾ ਰਿਹਾ ਕਿ ਲਾਸ ਐਂਜਲਸ ਦੇ ਤੇ ਨਾਲ ਲੱਗਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਜਿਹੜੀ ਅੱਗ ਆ ਉਹਦੇ ਤੇ ਦੂਜੇ ਦਿਨ ਵੀ ਕਾਬੂ ਜਿਹੜਾ ਉਹ ਨਹੀਂ ਪਾਇਆ ਜਾ ਸਕਿਆ। ਸੈਂਟਾ ਪੌਲਾ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੇ ਇਹ ਇਲਾਕਿਆਂ ਦੇ ਵਿੱਚ 30,000 ਤੋਂ ਵੱਧ ਦੀ ਜਿਹੜੀ ਵਸੋਂ ਆ, ਉੱਥੇ ਵੀ ਦੱਸਦੇ ਆ ਕਿ ਬਹੁਤ ਸਾਰੀ ਵੱਡੀ ਜਿਹੜੀ ਵਸੋਂ ਆ ਉਹ ਵੀ ਇਸ ਦੇ ਥ੍ਰੈਟ ਹੇਠ ਆ ਤੇ ਉੱਥੋਂ ਵੀ ਵੈਕੂਏਸ਼ਨ ਆਰਡਰ ਜਿਹੜੇ ਆ ਸਕਦੇ ਆ। ਵੈਂਚੂਰਾ ਜਿਹੜੀ ਕਾਉਂਟੀ ਫਾਇਰ ਡਿਪਾਰਟਮੈਂਟ ਚੀਫ ਆ ਡਸਟਿਨ ਗੈਡਨਰ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਕਿ ਹੁਣ ਤੱਕ 26 ਘੰਟੇ ਹੋ ਗਏ ਸਾਨੂੰ ਜਦੋਜਹਿਦ ਕਰਦਿਆਂ ਨੂੰ, ਪਰ ਫਿਰ ਵੀ ਇਸ ਅੱਗ ਤੇ ਕਾਬੂ ਜਿਹੜਾ ਉਹ ਨਹੀਂ ਪਾਇਆ ਜਾ ਸਕਿਆ। ਇੱਥੋਂ ਦੇ ਸ਼ੈਰਨ ਬੋਗੀ ਜਿਹੜੇ ਕਿ ਰਹਿਣ ਵਾਲੇ ਨੇ, ਉਹਨਾਂ ਨੇ ਕਿਹਾ ਕਿ 200 ਫੁੱਟ ਰਹਿ ਗਈ ਉਹਨਾਂ ਦੀ ਪ੍ਰਾਪਰਟੀ ਤੋਂ ਇੱਕ ਘਰ ਸੈਂਟਾ ਪੌਲਾ ਦੇ ਵਿੱਚ ਅੱਗ ਜਿਹੜੀ ਆ, ਤੇ ਸਾਨੂੰ ਮਤਲਬ ਇਹ ਡਰ ਹੈ ਕਿ ਅਸੀਂ ਆਪਣੀ ਜਿਹੜੀ ਪ੍ਰਾਪਰਟੀ ਆ ਉਹ ਗਵਾ ਦਿਆਂਗੇ। ਸੋ ਜਿਹੜੇ ਵੀ ਲੋਕ ਜਿਨ੍ਹਾਂ ਨੂੰ ਇਵੈਕੂਏਸ਼ਨ ਦੇ ਲਈ ਕਿਹਾ ਗਿਆ ਉਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਇਲਾਕਿਆਂ ਦੇ ਵਿੱਚੋਂ ਨਿਕਲਣ ਦੇ ਲਈ ਕਿਹਾ ਗਿਆ। ਦੱਸਿਆ ਹੁਣ ਜਾ ਰਿਹਾ ਤਾਜ਼ਾ ਖਬਰਾਂ ਦੇ ਮੁਤਾਬਕ ਕਿ ਇਹ 16 ਸਕੁਅਰ ਮੀਲ ਜਿਹੜੀ ਆ ਉਹ ਅੱਗ ਕੁਛ ਕੁ ਰਿਹਾਇਸ਼ੀ ਇਲਾਕਿਆਂ ਨੂੰ ਉਹਨਾਂ ਤੋਂ ਦੂਰ ਰਹਿ ਗਈ ਆ, ਤੇ ਜਿਸ ਤਰੀਕੇ ਨਾਲ ਹਵਾ ਵਗ ਰਹੀ ਆ ਤੇ ਅੱਗ ਤੇ ਕਾਬੂ ਪਾਉਣਾ ਔਖਾ ਹੋਇਆ ਪਿਆ, ਉਹਦੇ ਨਾਲ ਆਉਣ ਵਾਲੇ ਕੁਝ ਘੰਟੇ ਜਿਹੜੇ ਨੇ ਉਹ ਕਾਫੀ ਕ੍ਰਿਟੀਕਲ ਨੇ, ਤੇ ਇਹਦੇ ਨਾਲ ਹੋਰ ਜਿਹੜੇ ਸਟਰਕਚਰ ਨੇ, ਹੋਰ ਜਿਹੜੇ ਢਾਂਚੇ ਨੇ, ਉਹ ਇਹਨਾਂ ਇਲਾਕਿਆਂ ਦੇ ਵਿੱਚ ਤਬਾਹ ਹੋਣ ਦੇ ਪ੍ਰਭਾਵ ਤੋਂ ਆਪਾਂ ਬਚ ਨਹੀਂ ਸਕਦੇ। ਬਿਲਕੁਲ 95 ਬਿਲਡਿੰਗਸ ਸੜ ਕੇ ਸਵਾਹ ਹੋ ਚੁੱਕੀਆਂ, 10,000 ਤੋਂ ਵੱਧ ਲੋਕ ਭੱਜ ਚੁੱਕੇ ਆ ਆਪਣੇ ਘਰਾਂ ਤੋਂ, 20,000 ਏਕੜ ਸੜ ਕੇ ਸਵਾਹ ਹੋ ਗਿਆ ਤੇ 0% ਕੰਟੇਨਡ ਆ, ਜਰਾ ਵੀ ਕੰਟੇਨ ਨਹੀਂ ਹੋਈ। ਕੱਲ ਦੀ ਜਿਹੜੀ ਅੱਗ ਲੱਗੀ ਹੋਈ ਆ ਕੈਲ ਫਾਇਰ ਦੇ ਮੁਤਾਬਕ। ਇਵੈਕੂਏਸ਼ਨ ਆਰਡਰਸ ਵੈਂਚੁਰਾ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਗਏ ਹੈਗੇ ਆ, ਤੇ ਫਾਇਰ ਕਹਿੰਦੇ ਵੀ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ 6,000 ਏਕੜ ਹੋਰ ਜ਼ਿਆਦਾ ਜਿਹੜੀ ਆ ਆਪਣੀ ਭੇਂਟ, ਅੱਗ ਦੀ ਭੇਂਟ ਚੜ ਗਏ ਹੈਗੇ, ਉਹਦੀ ਲਪੇਟ ਦੇ ਵਿੱਚ ਆ ਗਏ ਹੈਗੇ ਆ। ਹਜ਼ਾਰਾਂ ਹੀ ਘਰ ਜਿਹੜੇ ਆ ਇਸ ਵੇਲੇ ਖਤਰੇ ਦੇ ਵਿੱਚ ਹੈਗੇ ਆ ਵੈਂਚੁਰਾ ਕਾਉਂਟੀ ਦੇ ਵਿੱਚ, ਜਿਹੜੇ ਅੱਗ ਦੀ ਭੇਂਟ ਚੜ ਸਕਦੇ ਹੈਗੇ ਆ। ਨਾਰਦਰਨ ਕੈਲੀਫੋਰਨੀਆ ਤੋਂ ਵੀ ਬਹੁਤ ਸਾਰੇ ਜਿਹੜੇ ਫਾਇਰ ਫਾਈਟਰਸ ਆ ਉੱਥੇ ਅੱਗ ਨੂੰ ਫਾਈਟ ਕਰਨ ਦੇ ਲਈ ਪਹੁੰਚੇ ਹੋਏ ਹੈਗੇ। ਜੀ ਬਿਲਕੁਲ, ਤੇ ਤਾਜ਼ਾ ਖਬਰਾਂ ਦੇ ਮੁਤਾਬਕ ਗਵਰਨਰ ਗੈਵਿਨ ਨਿਊਸਮ ਨੇ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ ਡਿਕਲੇਅਰ ਕਰ ਦਿੱਤੀ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਦੇ ਵੀ ਜਿਹੜੇ ਇਲੈਕਸ਼ਨ ਰਿਜ਼ਲਟਸ ਆਣੇ ਸ਼ੁਰੂ ਹੋ ਗਏ ਆ, ਕਈ ਆ ਗਏ ਹੈਗੇ ਆ, ਤੇ ਲੋਕਲ ਕੈਂਡੀਡੇਟਸ ਉੱਥੇ ਆਪਣਾ ਪੰਜਾਬੀ ਦਾ ਕੋਈ ਨਹੀਂ ਸੀ, ਪਰ ਲੱਗਦਾ ਆ ਵੀ ਜਿਹੜੀ ਸੈਨ ਫਰਾਂਸਿਸਕੋ ਦੀ ਮੇਅਰ ਆ ਉਹ ਇਲੈਕਸ਼ਨ ਲੂਜ਼ ਕਰ ਜਾਏਗੀ, ਕਿਉਂਕਿ ਜੋ ਡੈਨੀਅਲ ਲੂਰੀ ਆ ਉਹਦੇ ਕੋਲ ਫਸਟ ਰਾਊਂਡ ਦੇ ਵਿੱਚ 68,893 ਸੀਆਂ, ਬਾਅਦ 'ਚ 1,19,440 ਤੇ ਲੰਡਨ ਬਰੀਡ ਦੇ ਕੋਲ 93,079 ਦੇ ਕਰੀਬ ਵੋਟਾਂ ਹੈਗੀਆਂ। ਸੋ ਲੰਡਨ ਬਰੀਡ ਦੀ ਵੀ ਛੁੱਟੀ ਇੱਥੋਂ ਸੈਨ ਫਰਾਂਸਿਸਕੋ ਚੋਂ ਹੋਣ ਵਾਲੀ ਆ। ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਪਮੇਲਾ ਪ੍ਰਾਈਸ ਦੀ ਵੀ ਛੁੱਟੀ ਹੋ ਗਈ। ਓਕਲੈਂਡ ਦੀ ਮੇਅਰ ਜਿਹੜੀ ਆ ਥਾਓ, ਉਸ ਦੀ ਵੀ ਜਿਹੜੀ ਛੁੱਟੀ ਆ ਉਹ ਹੋ ਗਈ ਹੈਗੀ ਆ। ਜੀ ਅਗਲੀ ਜਿਹੜੀ ਖਬਰ ਆ, ਅਗਲੀ ਖਬਰ ਦੇ ਵੱਲ ਵਧੀਆ ਤੇ ਰੁਖ ਕਰੀਏ ਆਪਾਂ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਇੱਕ ਹੁਣੇ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਵਿੱਚ ਜਿਹੜੇ ਆ ਉਹ 2 ਜਣਿਆਂ ਦੇ ਮਾਰੇ ਜਾਣ ਬਾਰੇ ਪਤਾ ਲੱਗਿਆ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਕਿ 1400 ਬਲਾਕ ਜਿਹੜਾ ਕਲਿਫ ਡਰਾਈਵ ਦਾ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਵਾਰਦਾਤ ਵਾਪਰੀ ਆ। ਜੇ ਚਾਵੇਸ ਜਿਹੜੇ ਕਿ LAPD ਆਫੀਸਰ ਨੇ, ਉਹਨਾਂ ਦੇ ਦੱਸਣ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਜਦੋਂ ਪੁਲਿਸ ਉੱਥੇ ਪਹੁੰਚੀ ਘਟਨਾ ਥਾਂ ਦੇ ਉੱਤੇ, ਮੌਕਾ ਵਾਰਦਾਤ ਦੇ ਉੱਤੇ, ਉਦੋਂ ਜਿਹੜੇ 2 ਵਿਕਟਮ ਸੀਗੇ ਉਹਨਾਂ ਨੂੰ ਕਈ ਗੋਲੀਆਂ ਜਿਹੜੀਆਂ ਮਾਰੀਆਂ ਹੋਈਆਂ ਸੀਗੀਆਂ ਤੇ ਉਹ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਉੱਥੇ ਜ਼ਖਮਾਂ ਦੇ ਨਾਲ ਤੜਫ ਰਹੇ ਸੀਗੇ ਜਦੋਂ ਜੇ ਚਾਵੇਸ ਜਿਹੜੇ ਉੱਥੇ ਪਹੁੰਚਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਹਲੇ ਪਬਲਿਕਲੀ ਰਿਲੀਜ਼ ਤਾਂ ਨਹੀਂ ਕੀਤੀ ਗਈ, ਪਰ ਹਾਂ ਇਹਨਾਂ ਦੱਸਿਆ ਗਿਆ ਕਿ ਇਹ ਜਿਹੜੇ ਦੋਨੇ ਵਿਕਟਮ ਨੇ ਉਹ ਲਾਸ ਐਂਜਲਸ ਹਾਈ ਸਕੂਲ ਦੇ ਡਾਊਨਟਾਊਨ ਦੇ ਇਲਾਕਿਆਂ ਦੇ ਵਿੱਚ ਜਿਹੜਾ ਪੈਂਦਾ ਉਹਦੇ ਸਟੂਡੈਂਟ ਦੱਸੇ ਗਏ ਨੇ। ਇਨਵੈਸਟੀਗੇਟਰਸ ਜਿਹੜੇ ਨੇ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ 2 ਵਿਕਟਮ ਜਿਹੜੇ ਨੇ ਉਹਨਾਂ ਨੂੰ ਅਪਰੋਚ ਕੀਤਾ ਗਿਆ। ਅਨਨੋਨ ਨੰਬਰ ਆਫ ਸਸਪੈਕਟਸ ਉਹਨਾਂ ਨੇ ਇਸ ਗੱਲ ਪਿੱਛੇ ਦੱਸਿਆ, ਤੇ ਜਿਹੜੇ ਕਿ ਬਲੈਕ ਸਡਾਨ ਕਾਰ ਦੇ ਵਿੱਚ ਆਏ ਸੀਗੇ। ਇੱਕ ਉਹਨਾਂ ਦੇ ਵਿੱਚੋਂ ਸ਼ੱਕੀ ਨੇ ਇਹਨਾਂ ਦੋਨਾਂ ਨੂੰ ਵਿਕਟਮਸ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਗਿਆ।
ਇਸ ਘਟਨਾ ਦੇ ਪਿੱਛੇ ਇਹਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਕਿ ਇਹਨਾਂ ਦੇ ਵਿੱਚ ਕੋਈ ਗੱਲਬਾਤ ਹੋਈ ਸੀ, ਕੋਈ ਲੜਾਈ ਹੋਈ ਸੀ, ਇਹਦੇ ਬਾਰੇ ਹਾਲੇ ਇਨਵੈਸਟੀਗੇਟਰਸ ਨੇ ਜਿਹੜੇ ਉਹ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੇ। ਉਹ ਕਹਿੰਦੇ ਕਿ ਇਹ ਵਾਰਦਾਤ ਵਾਪਰੀ ਕਿਉਂ, ਇਹਦੇ ਪਿੱਛੇ ਮੋਟਿਵ ਕੀ ਸੀ, ਇਹ ਵੀ ਹਾਲੇ ਅਨਕਲੀਅਰ ਹੈ। ਪਰ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦੇ ਜਿਹੜਾ ਨਾਲ ਦਾ ਸਟੂਡੈਂਟ ਆ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਇਹ ਜਿਹੜੇ ਸਟੂਡੈਂਟ ਸੀਗੇ ਹਾਈ ਸਕੂਲ ਦੇ ਵਿੱਚ ਉਹਦੇ ਨਾਲ ਜ਼ਰੂਰ ਪੜ੍ਹਦੇ ਸੀਗੇ, ਪਰ ਉਹਨੇ ਇਸ ਵਾਰਦਾਤ ਦੇ ਵਿੱਚ ਉਹਨਾਂ ਦੇ ਵਿੱਚ ਸ਼ਮੂਲੀਅਤ ਹੋਣ ਤੋਂ ਜਾਂ ਉਹਨਾਂ ਨਾਲ ਮਿਲਣ ਤੋਂ ਉਸ ਤੋਂ ਪਹਿਲਾਂ, ਵਾਰਦਾਤ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਜਿਹੜਾ ਉਹ ਕੀਤਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕਰਤਾ ਵੀ ਉਹਨਾਂ ਦੀ ਜਿਹੜੀ ਕੈਂਪੇਨ ਮੈਨੇਜਰ ਸੂਜ਼ੀ ਵਾਈਲਜ਼ ਆ, ਉਹ ਵਾਈਟ ਹਾਊਸ ਦੇ ਚੀਫ ਆਫ ਸਟਾਫ ਹੋਣਗੇ। ਸੂਜ਼ੀ ਨੇ 2016 ਵਿੱਚ ਵੀ, 2016 ਦੇ ਵਿੱਚ ਵੀ ਕਹਿੰਦੇ ਸਕਸੈਸਫੁਲ 2016 ਤੇ 2020 ਸਕਸੈਸਫੁਲ ਕੈਂਪੇਨ ਚਲਾਈਆਂ ਸੀਗੀਆਂ। ਤੇ ਉਹਨਾਂ ਨੇ ਕਿਹਾ ਵੀ ਬਹੁਤ ਟਫ ਹੈਗੀ ਆ, ਸਮਾਰਟ ਆ, ਇਨੋਵੇਟਿਵ ਆ, ਤੇ ਯੂਨੀਵਰਸਲੀ ਐਡਮਾਇਰਡ ਹੈਗੀ ਤੇ ਰਿਸਪੈਕਟਡ ਹੈਗੀ ਆ। ਸੋ ਉਹ ਕਹਿੰਦੇ ਵੀ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਲਈ ਸੂਜ਼ੀ ਜੋ ਆ ਬਹੁਤ ਸਖਤ ਮਿਹਨਤ ਕਰੂਗੀ। ਸੋ ਉਸ ਨੂੰ ਜਿਹੜਾ ਆ ਚੀਫ ਆਫ ਸਟਾਫ ਬਣਾਇਆ ਜਾਊਗਾ। ਫਸਟ ਐਵਰ ਫੀਮੇਲ ਚੀਫ ਆਫ ਸਟਾਫ US ਦੀ ਹਿਸਟਰੀ ਦੇ ਵਿੱਚ ਹੋਊਗੀ। ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਕੋਈ ਡਾਊਟ ਨਹੀਂ ਆ ਵੀ ਉਹ ਆਪਣੇ ਮੁਲਕ ਨੂੰ ਜਿਹੜਾ ਪ੍ਰਾਊਡ ਕਰੂਗੀ ਤੇ ਆਪਣੇ ਆਪ ਤੇ ਵੀ ਜਿਹੜੇ ਲੋਕ ਆ ਉਹ ਪ੍ਰਾਊਡ ਫੀਲ ਕਰਨਗੇ। ਸੋ ਅੱਜ ਉਹਨਾਂ ਨੇ ਇੱਕ ਅਪਾਇੰਟਮੈਂਟ ਆਪਣੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਦੀ ਅਨਾਉਂਸ ਕਰ ਦਿੱਤੀ ਹੈਗੀ ਹੈ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੀ ਘਟਨਾ ਦੇ ਬਾਰੇ ਜਿਹਦੇ ਤੋਂ 15 ਸਾਲਾਂ ਬਾਅਦ ਜਿਹੜਾ ਪਰਦਾ ਉਹ ਚੁੱਕਿਆ ਗਿਆ। ਨਵੰਬਰ 11 2009 ਦੀ ਗੱਲ ਆ, ਜਦੋਂ ਇੱਕ ਕੰਸਟਰਕਸ਼ਨ ਵਰਕਰ ਆ ਜਿਹੜਾ ਉਹਨੇ ਹਾਈਵੇ ਦੇ ਨੇੜੇ ਜਿਹੜਾ ਹੂਵਰ ਡੈਮ ਆ ਉੱਥੇ ਇੱਕ ਡੈੱਡ ਬੋਡੀ ਨੂੰ ਦੇਖਿਆ ਸੀਗਾ, ਨਿਵਾਡਾ ਤੇ ਐਰੀਜ਼ੋਨਾ ਦੇ ਬਾਰਡਰ ਦੇ ਉੱਤੇ। ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਇਸ ਘਟਨਾ ਦੀ ਜਾਂਚ ਹੋਈ। ਹਾਲਾਂਕਿ ਲਾਸ਼ ਨੂੰ ਪਛਾਣਨਾ ਬਹੁਤ ਔਖਾ ਸੀਗਾ, ਕੁਛ ਜਿਹੜੀਆਂ ਮਨੁੱਖੀ ਪਿੰਜਰ ਆ ਉਹੀ ਸੀਗਾ। ਉਸ ਤੋਂ ਬਾਅਦ ਇਸ ਘਟਨਾ ਦੀ ਜਾਂਚ ਹੁੰਦੀ ਹੈ ਤੇ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਉਹਦੀ 15 ਸਾਲਾਂ ਬਾਅਦ, ਯਾਨੀ ਕਿ ਅੱਜ ਆਪਾਂ ਨਵੰਬਰ 7 2024 ਦੇ ਵਿੱਚ ਖੜੇ ਆ ਤੇ ਇਹ ਨਵੰਬਰ 11 2009 ਦੀ ਗੱਲ ਆ ਜਿਹੜੀ ਕਿ ਇਹ ਘਟਨਾ ਵਾਪਰੀ ਸੀ ਜਦੋਂ ਇਹ ਪਤਾ ਲੱਗਿਆ ਸੀਗਾ। ਉਸ ਤੋਂ ਬਾਅਦ ਪਤਾ ਲੱਗਿਆ ਇਸ ਮਾਮਲੇ ਦੀ ਜਾਂਚ ਚੱਲਦੀ ਰਹੀ। ਮੁਹਾਵੇ ਜਿਹੜਾ ਕਾਉਂਟੀ ਮੈਡੀਕਲ ਐਗਜ਼ਾਮੀਨਰ ਆਫਿਸ ਆ, ਉਹਨੇ ਵੀ ਇਸ ਮਾਮਲੇ ਦੀ ਜਾਂਚ ਵਿੱਢੀ ਹੋਈ ਸੀ। ਉਹ ਵੀ ਇਹਦੇ ਪਿੱਛੇ ਲੱਗੇ ਹੋਏ ਸੀਗੇ ਕਿ ਇਹ ਬੋਡੀ ਕਿਸ ਦੀ ਆ ਤੇ ਕਿਵੇਂ ਇਹ ਇਹਨਾਂ ਇਲਾਕਿਆਂ ਤੱਕ ਪਹੁੰਚੀ। ਫਰਵਰੀ 2022 ਦੇ ਵਿੱਚ ਮੁਹਾਵੇ ਜਿਹੜਾ ਕਾਉਂਟੀ ਡਿਟੈਕਟਿਵ ਨੇ, ਉਹਨਾਂ ਨੇ ਇੱਕ ਬੋਨ ਸੈਂਪਲ ਲਿਆ ਸੀਗਾ ਵਿਕਟਮਸ ਦਾ ਤੇ ਉਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਜਾਂਚ ਅੱਗੇ ਤੁਰੀ ਸੀਗੀ। ਇਸ ਮਾਮਲੇ ਦੇ ਵਿੱਚ ਖੁਲਾਸਾ ਇਹ ਹੋਇਆ ਕਿ ਜੌਨ ਡੋਏ ਨਾਂ ਦਾ ਇੱਕ ਬੰਦਾ ਸੀ ਜਿਹੜਾ ਕਿ ਐਰੀਜ਼ੋਨਾ ਦੇ ਵਿੱਚ ਰਹਿੰਦਾ ਸੀ ਤੇ ਜਦੋਂ ਉਹ ਇੱਥੇ ਪਹੁੰਚਣ ਤੋਂ ਪਹਿਲਾਂ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਉਹ ਟੈਕਸਸ ਦੇ ਵਿੱਚ ਮੂਵ ਹੋ ਗਿਆ ਸੀਗਾ। ਉਸ ਤੋਂ ਬਾਅਦ ਕੀ ਹੋਇਆ, ਫੋਰੈਂਸਿਕ ਜੈਨੇਟਿਕ ਜਿਹੜੀ ਇੱਕ ਲੈਬ ਆ ਜਾਂ ਜਾਂਚ ਆ, ਉਹਦੇ ਵਿੱਚੋਂ ਵੀ ਇਸ ਕੇਸ ਨੂੰ ਲੰਘਣਾ ਪਿਆ। US ਡਿਪਾਰਟਮੈਂਟ ਆਫ ਜਸਟਿਸ ਦੀ ਇੱਕ ਸਟੇਟਮੈਂਟ ਦੇ ਦੱਸਣ ਦੇ ਮੁਤਾਬਕ ਫੋਰੈਂਸਿਕ ਜੈਨੇਟਿਕ ਜਿਹੜੀ ਲੈਬ ਆ ਉਹਦੇ ਦੱਸਣ ਦੇ ਮੁਤਾਬਕ DNA ਤੋਂ ਜਾਂਚ ਹੋਈ ਤੇ ਉਸ ਤੋਂ ਬਾਅਦ ਰਿਸਰਚ ਹੋਈ ਕਿ ਇਹ ਬੰਦਾ ਇੱਥੇ ਪੁੱਜਿਆ ਕਿਵੇਂ। ਹਾਲਾਂਕਿ ਜਿਹੜੇ ਇਨਵੈਸਟੀਗੇਟਰਸ ਨੇ ਜਿਹੜੇ ਜਾਂਚ ਕਰ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਵਿਕਟਮ ਹੈ ਜਾਂ ਇਹਦੇ ਪਰਿਵਾਰ ਦੇ ਬਾਰੇ ਜਦੋਂ ਪਤਾ ਲੱਗਿਆ ਕਿ ਇਹ ਵਿਲੀਅਮ ਹਰਮਨ ਹੈ, ਇਹਨਾਂ ਦੀ ਫੈਮਿਲੀ ਜਿਹੜੀ ਲਾਈਨ ਆ ਉਹਦੇ ਵਿੱਚ ਦੱਸਿਆ ਗਿਆ। ਇਹ ਫੈਮਿਲੀ ਨੇ ਦੱਸਿਆ ਕਿ ਉਹ 1995 ਤੋਂ ਬਾਅਦ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹਦਾ ਜ਼ਿਆਦਾ ਨਹੀਂ ਸੀ, ਜਿਹੜਾ ਇਹ ਵਿਕਟਮ ਦੱਸਿਆ ਗਿਆ ਜਿਹਦਾ ਨਾਮ ਜੌਨ ਡੋਏ ਦੱਸਿਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਇਹ ਹੋਰ ਵਾਰਦਾਤਾਂ ਨੂੰ ਖੰਗਾਲ ਰਹੇ ਨੇ ਕਿ ਕੀ ਉੱਥੇ ਕੋਈ ਕਤਲ ਹੋਇਆ ਸੀ ਜਾਂ ਉਹ ਬੰਦਾ ਇਸ ਹਾਲਤ ਦੇ ਵਿੱਚ ਉੱਥੇ ਪਹੁੰਚਿਆ ਕਿਵੇਂ। ਹੂਵਰ ਡੈਮ ਦੇ ਨਾਲ ਜੁੜਿਆ ਇਹ ਮਾਮਲਾ, ਕਿਉਂਕਿ ਹਿਊਮਨ ਰਿਮੇਨ ਦੇ ਨਾਲ ਜੁੜਿਆ ਸੀਗਾ ਤੇ ਇਹ ਮਾਮਲਾ 2009 ਦਾ, ਪਰ ਕਈ ਗੁੱਝੇ ਰਹੱਸਾਂ ਕਰਕੇ ਅੱਜ ਵੀ ਇਹ ਜਿਹੜਾ ਉਹ ਸੁਰਖੀਆਂ ਦਾ ਕਾਰਨ ਬਣਿਆ ਹੋਇਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਅੱਜ ਫੈਡਰਲ ਰਿਜ਼ਰਵ ਬੋਰਡ ਨੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਕੱਟ ਕਰ ਦਿੱਤੇ ਹੈਗੇ ਆ। ਸੋ ਕਹਿੰਦੇ ਵੀ ਇਨਫਲੇਸ਼ਨ ਜਿਹੜੀ ਆ ਉਹ ਘਟ ਰਹੀ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਜੋ ਇੰਟਰਸਟ ਰੇਟ ਆ ਕੁਆਟਰ ਬੇਸਿਸ ਪੁਆਇੰਟ ਕੱਟ ਕਰ ਦਿੱਤੇ ਹੈਗੇ ਆ। ਸੋ ਜਿਨ੍ਹਾਂ ਲੋਕਾਂ ਨੇ ਘਰ ਖਰੀਦਣੇ ਜਾਂ ਜਿਨ੍ਹਾਂ ਲੋਕਾਂ ਨੇ ਰੀਫਾਈਨਾਂਸ ਕਰਾਉਣਾ, ਉਹਨਾਂ ਨੂੰ ਜਿਹੜਾ ਆ ਇਸ ਦਾ ਕਾਫੀ ਫਾਇਦਾ ਹੋਊਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਸੈਕਰਾਮੈਂਟੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਜਿਹੜੇ ਨੇ ਉਹਨਾਂ ਨੇ ਇੱਕ ਮਤੇ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ, ਜਿਹਦੇ ਵਿੱਚ ਇਹ ਆਰਡੀਨੈਂਸ ਜਿਹੜਾ ਉਹ ਲਿਆਂਦਾ ਗਿਆ ਸੀਗਾ, ਜਿਹਦੇ ਵਿੱਚ
ਅਨਲਾਫੁਲ ਕੈਂਪਿੰਗ ਪਬਲਿਕ ਪ੍ਰਾਪਰਟੀ ਦੇ ਉੱਤੇ ਤੇ ਹੋਰ ਜਿਹੜੀਆਂ ਕੈਂਪਿੰਗ ਆ ਜਿਹੜੀ ਪ੍ਰੋਹਿਬਿਟਿੰਗ ਆ ਦੂਜੀਆਂ ਪ੍ਰਾਪਰਟੀਜ਼ ਦੇ ਉੱਤੇ ਤੇ ਉਹਨਾਂ ਨੂੰ ਦੂਰ ਰੱਖਣ ਦੀ ਗੱਲ ਕਹੀ ਗਈ ਸੀ 1000 ਫੀਟ ਘੱਟੋ ਘੱਟ। ਹੁਣ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਵੀ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੇ ਨੇ, ਖਾਸ ਕਰਕੇ ਜਿੱਥੇ ਪਬਲਿਕ ਬਿਲਡਿੰਗਸ ਨੇ, ਕਾਊਂਟੀ ਹਾਈਵੇਜ਼ ਨੇ ਜਾਂ ਪਾਰਕ ਨੇ, ਉੱਥੇ ਉਹ ਜਦੋਂ ਆਉਂਦੇ ਨੇ ਤਾਂ ਉਹ ਅਨਸੇਫ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ। ਖਾਸ ਕਰਕੇ ਇਹਨਾਂ ਨੇ ਅਮਰੀਕਨ ਰਿਵਰ ਪਾਰਕਵੇ ਜਿਹੜਾ ਉਹ ਪਬਲਿਕ ਵਾਸਤੇ ਸੇਫ ਬਣਾਉਣ ਵਾਸਤੇ ਵੀ ਇਹ ਜਿਹੜਾ ਕਦਮ ਉਹ ਚੁੱਕਿਆ। ਉਹਨਾਂ ਦਾ ਮੰਨਣਾ ਇਹ ਹੈ ਕਿ ਭਾਵੇਂ ਕੋਈ ਹੋਮਲੈਸਨੈਸ ਦੇ ਨਾਲ ਜੂਝ ਰਿਹਾ ਬੰਦਾ ਕਿਸੇ ਵੀ ਹਾਲਤ ਦੇ ਵਿੱਚ ਆ, ਪਰ ਫਿਰ ਵੀ ਉਹਨਾਂ ਦੀ ਜਿਹੜੀ ਵੱਧਦੀ ਗਿਣਤੀ ਆ ਪਾਰਕਸ ਦੇ ਵਿੱਚ, ਵਾਟਰ ਸਪਲਾਈ ਦੇ ਜਿੱਥੇ ਵੀ ਕੋਈ ਵਾਟਰ ਸਪਲਾਈ ਆ ਉਹਦੇ ਨਾਲ, ਜਿੱਥੇ ਕੋਈ ਟ੍ਰੇਲਰ ਖੜਾ ਕਰ ਜਾਂਦਾ ਉਹਦੇ ਨਾਲ ਉਹ ਜਾ ਕੇ ਢੋਲ ਲਾ ਕੇ ਬਹਿ ਜਾਂਦੇ ਨੇ ਜਾਂ ਹੋਰ, ਤਾਂ ਲੋਕਾਂ ਨੂੰ ਕਈ ਇਸ਼ੂਜ਼ ਆ ਰਹੇ ਸੀਗੇ ਤੇ ਬਹੁਤ ਸਾਰੇ ਲੋਕਾਂ ਨੇ ਹੁਣ ਪਬਲਿਕ ਪਾਰਕਸ ਦੇ ਵਿੱਚ ਵਿਚਰਨਾ ਬੰਦ ਵੀ ਕਰਤਾ ਸੀਗਾ ਕਾਊਂਟੀਜ਼ ਦੇ ਵਿੱਚ। ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਅਸੀਂ ਇੱਕ ਆਰਡੀਨੈਂਸ ਲਿਆਂਦਾ ਜਿਹਦੇ ਤਹਿਤ ਕੋਈ ਵੀ ਬੰਦਾ ਜਿਹੜਾ ਕੋਈ ਜਿਹਦੇ ਕੋਲੇ ਘਰ ਨਹੀਂ ਹੈ ਤੇ ਉਹ ਕਿਸੇ ਵੀ ਥਾਂ ਦਾ ਓਟ ਲੈ ਕੇ ਬਹਿੰਦਾ, ਕਿਸੇ ਵੀ ਥਾਂ ਦਾ ਆਸਰਾ ਲੈ ਕੇ ਬਹਿੰਦਾ, ਤਾਂ ਹੁਣ ਸੈਕਰਾਮੈਂਟੋ ਕਾਊਂਟੀ ਸ਼ੈਰਿਫ ਡਿਪਟੀਜ਼ ਦੇ ਨਾਲ ਇਹਦੇ ਜਿਹੜੇ ਹੋਰ ਮਹਿਕਮੇ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਹੁਣ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ ਤੇ ਜਿਹੜਾ ਵੀ ਬੰਦਾ ਵਾਇਲੇਟ ਕਰੂਗਾ ਇਸ ਆਰਡੀਨੈਂਸ ਨੂੰ, ਯਾਨੀ ਕਿ 1000 ਫੀਟ ਉਹਦੇ ਆਲੇ ਦੁਆਲੇ ਉਸ ਬਿਲਡਿੰਗ ਦੇ, ਉਸ ਸਟਰਕਚਰ ਦੇ, ਉਸ ਥਾਂ ਤੇ ਜਿੱਥੇ ਵੀ ਪਬਲਿਕ ਦੇ ਨਾਲ ਕੋਈ ਡੀਲ ਹੈ ਤਾਂ ਉਹਨੂੰ ਹੁਣ ਬਖਸ਼ਿਆ ਨਹੀਂ ਜਾਊਗਾ। ਤੇ ਜਿਹੜੇ ਵੀ ਲੋਕ ਵਾਟਰ ਸਪਲਾਈਜ਼ ਜਾਂ ਪਬਲਿਕ ਥਾਵਾਂ ਦੇ ਉੱਤੇ, ਜਨਤਕ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਕਲੀਨਿੰਗ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਜਾਂ ਉੱਥੇ ਗੰਦ ਪਾਉਂਦੇ ਨੇ ਜਾ ਕੇ, ਉਹਨਾਂ ਨਾਲ ਵੀ ਹੁਣ ਕਹਿੰਦੇ ਅਸੀਂ ਸਿੱਝਾਂਗੇ। ਬੇਸ਼ੱਕ ਠੀਕ ਹੈ ਕਿ ਉਹਨਾਂ ਦੀ ਇੱਕ ਆਪਣੀ ਬਿਪਤਾ ਹੋ ਸਕਦੀ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਦੂਜੇ ਲੋਕਾਂ ਨੂੰ ਅਨਸੇਫ ਜਿਹੜਾ ਉਹ ਮਹਿਸੂਸ ਕਰਾਉਂਦੇ ਰਹਿਣ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਸੈਨ ਫਰਾਂਸਿਸਕੋ ਦੀ ਗੱਲ ਕਰਦਾ ਸੀ, ਸੈਨ ਫਰਾਂਸਿਸਕੋ ਦੀ ਮੌਜੂਦਾ ਮੇਅਰ ਲੰਡਨ ਬਰੀਡ ਨੇ ਆਪਣੀ ਹਾਰ ਮੰਨ ਲਈ ਹੈਗੀ ਆ। ਉਹ ਕਹਿੰਦੇ ਆ ਵੀ ਉਹਨਾਂ ਨੇ ਵਧਾਈਆਂ ਜਿਹੜੀਆਂ ਦੂਸਰੇ ਕੈਂਡੀਡੇਟ ਸੀ ਜੋ ਜਿੱਤ ਗਏ ਆ, ਡੈਨੀਅਲ ਲੋਰੀ, ਉਹਨਾਂ ਨੂੰ ਦੇ ਦਿੱਤੀਆਂ ਹਨ। ਲੰਡਨ ਬਰੀਡ ਦੇ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦਾ ਬਹੁਤ ਜ਼ਿਆਦਾ ਪੱਠਾ ਬੈਠਿਆ। 70% ਦੇ ਕਰੀਬ ਡਾਊਨਟਾਊਨ ਦੇ ਵਿੱਚ ਜਿਹੜੇ ਬਿਜ਼ਨੈਸਿਸ ਆ ਉਹ ਛੱਡ ਕੇ ਚਲੇ ਗਏ। ਹੋਮਲੈਸਨੈਸ ਦਾ ਗੜ ਬਣ ਗਿਆ, ਕ੍ਰਾਈਮ ਦਾ ਗੜ ਬਣ ਗਿਆ। ਗੱਲ ਇੱਥੇ ਤੱਕ ਪਹੁੰਚ ਗਈ ਵੀ ਜਿਹੜੇ ਪੁਲਿਸ ਦੀਆਂ ਕਾਰਾਂ ਆ ਉਹ ਵੀ ਟੁੱਟਣ ਲੱਗ ਪਈਆਂ, ਉਹਨਾਂ ਦੇ ਵਿੱਚੋਂ ਵੀ ਸਮਾਨ ਚੋਰੀ ਹੋਣ ਲੱਗ ਪਿਆ। ਸੋ ਬਿਜ਼ਨਸ ਜਿਹੜੇ ਆ ਉਹ ਬਹੁਤ ਜ਼ਿਆਦਾ ਔਖੇ ਸੀ। ਸੋ ਲੰਡਨ ਬਰੀਡ ਨੇ ਆਪਣੀ ਹਾਰ ਮੰਨ ਲਈ ਆ। ਸੈਨ ਫਰਾਂਸਿਸਕੋ ਦੇ ਵਿੱਚ ਹੁਣ ਨਵੇਂ ਮੇਅਰ ਹੋਣਗੇ, ਹੋਪਫੁਲੀ ਉਹ ਸੈਨ ਫਰਾਂਸਿਸਕੋ ਦਾ ਜਿਹੜਾ ਸੁਧਾਰ ਆ ਉਹ ਕਰਨਗੇ ਜੀ। ਤੇ ਪ੍ਰੋਪੋਜੀਸ਼ਨ 36 ਪਾਸ ਹੋ ਚੁੱਕੀ ਆ। 70.1%, 7,50,454 ਵੋਟਾਂ ਪਈਆਂ, ਹਜੇ 57% ਹੀ ਕਾਊਂਟ ਹੋਈਆਂ ਆ। 9 ਦੇ ਉੱਤੇ 29.9% ਆ। 3 ਮਿਲੀਅਨ ਤੇ 746 ਵੋਟਾਂ ਪਈਆਂ। ਸੋ ਹੋਪਫੁਲੀ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਗੈਬਨ ਨਿਊਸਮ ਆ ਉਹ ਇਹਨਾਂ ਵੋਟਾਂ ਵੱਲ ਦੇਖੂਗਾ ਤੇ ਆਪਣਾ ਜਿਹੜਾ ਡਿਸੀਜਨ ਆ ਉਹ ਲਊਗਾ। ਪਹਿਲਾਂ ਹੀ ਨਹੀਂ ਕਿਤੇ ਟਰੰਪ ਹੋਣਾ ਨਾ ਪੰਗੇ ਲੈਣੇ ਸ਼ੁਰੂ ਕਰ ਦਿੰਦਾ ਤੇ ਜਿਹੜੀ ਹੋਰ ਫੰਡਿੰਗ ਆਉਂਦੀ ਆ ਉਹ ਵੀ ਜਿਹੜੀ ਨਾ ਆਵੇ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਜਿਹੜਾ ਅੱਪ ਗਿਆ ਹੈਗਾ, ਕੱਲ ਤਾਂ ਬਹੁਤ ਜ਼ਿਆਦਾ ਅੱਪ ਗਿਆ, ਆਪਾਂ ਸਾਰਿਆਂ ਨੂੰ ਪਤਾ ਹੀ ਸੀ। S&P ਇੰਡੈਕਸ ਵੀ 44.06 ਅੱਪ ਗਿਆ, ਕਲੋਜ਼ ਹੋਇਆ 873 ਦੇ ਉੱਤੇ। ਤੇ ਜਿਹੜਾ ਨੈਸਡੈਕ ਆ ਉਹ ਵੀ ਜਿਹੜਾ ਅੱਪ ਗਿਆ ਹੈਗਾ। ਜਦੋਂ ਤੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿੱਤ ਦੀ ਖਬਰ ਆਈ ਆ ਤੇ ਸਟਾਕ ਮਾਰਕੀਟ ਬਹੁਤ ਜ਼ਿਆਦਾ ਉੱਪਰ ਗਈ ਆ। ਆਉਣ ਵਾਲੇ ਸਮੇਂ 'ਚ ਕਿੱਥੇ ਕੁ ਰਹਿੰਦੀ ਆ ਇਹ ਤਾਂ ਉਹਦੇ ਪਤਾ ਲੱਗੂਗਾ, ਪਰ ਹਜੇ ਜਿਹੜੀ ਆ ਸਟਾਕ ਮਾਰਕੀਟ ਉਹ ਬਹੁਤ ਜ਼ਿਆਦਾ ਉੱਪਰ ਗਈ ਹੈਗੀ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ ਤੇ 38 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਇਆਂ ਦੇ ਬਰਾਬਰ ਜਿਹੜੀ ਹੈ ਇੱਕ US ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।